ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्ज मैं हाँ ਤੁਹਾਡੀ ਹੋਸਟ ਨਿਰਮਲ ਕੌਰ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 29 अक्तूबर 2019 15 कतक नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकदे स्पैक्ट्रम केबल, आरसीएन केबल, वेलफेयर कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀਐਸ ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ देख सकते हो। व्यूअर्स, हुण असीं अपने प्रोग्राम की शुरुआत करन जा रहे हैं। पहले इशू के उपर आपां डॉक्टर साहब कोलों उन्हां दे विचार सुनते हैं। सो असीं चाहांगे कि तुसीं साडे नाल इसे तरह ही जुड़े रहना। देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे जो अज दा पहला अहम इशू है उस बारे तुहाडीआं की विचारां ने? देखो, इस वेले कुल दुनिया दे विच जिथे जिथे भी सिख संगतां वसदियां ने उन्हां दे विच ਉਹ ਉਤਸ਼ਾਹ ਦੇਖਣ 'ਚ ਆ ਰਿਹਾ ਹੈ ਜਿਹੜਾ ਘੱਟੋ ਘੱਟ ਆਪਣੇ ਪੋਲੀਟੀਕਲ ਐਕਟਿਵਿਜ਼ਮ ਦੇ 30-35 ਸਾਲ ਦੇ ਵਿੱਚ ਮੈਂ ਨਹੀਂ ਦੇਖਿਆ। ਇੱਕ ਰਿਲੀਜੀਅਸ ਫਰਵਰ ਵੀ ਹੈ, ਇੱਕ ਧਾਰਮਿਕ ਤੌਰ ਦੇ ਉੱਤੇ ਉਤਸ਼ਾਹ ਹੈ। ਜਿਸ ਨਾਲ ਵੀ ਰਾਬਤਾ ਹੁੰਦਾ ਹੈ ਜਾਂ ਗੱਲ ਹੁੰਦੀ ਹੈ ਉਹ ਪਾਕਿਸਤਾਨ ਜਿਹੜਾ ਨਵੰਬਰ ਦੀਆਂ ਸੈਲੀਬ੍ਰੇਸ਼ਨ ਸ਼ਾਮਲ ਹੋਣ ਦੇ ਲਈ ਜਾਣ ਦਾ ਪ੍ਰਬੰਧ ਦੱਸ ਰਿਹਾ ਹੁੰਦਾ ਹੈ, ਜਾਣ ਦਾ ਪ੍ਰੋਗਰਾਮ ਦੱਸ ਰਿਹਾ ਹੁੰਦਾ ਹੈ। ਔਰ ਇਸ ਦੇ ਨਾਲ ਜਿਹੜੀਆਂ ਉੱਪਰੋਂ ਥੱਲੇ ਡਿਵੈਲਪਮੈਂਟਸ ਪਾਕਿਸਤਾਨ ਦੇ ਵਿੱਚ ਜਿੱਥੇ ਕਰਤਾਰਪੁਰ ਕੋਰੀਡੋਰ ਜਿਹੜਾ ਇੱਕ ਕੋਰੀਡੋਰ ਆਫ ਲਵ ਆਪਸੀ ਪੁਲ ਬਣ ਕੇ ਇਹ ਸਾਰੇ 10-11 ਮਹੀਨੇ ਦੇ ਪੀਰੀਅਡ 'ਚ ਉਸ ਦਾ ਕ੍ਰਿਸ਼ਮਾਈ ਢੰਗ ਦੇ ਨਾਲ ਮੁਕੰਮਲ ਹੋਣਾ ਭਾਰੀ ਰੁਕਾਵਟਾਂ ਦੇ ਬਾਵਜੂਦ ਭਾਰਤੀ ਨਿਜ਼ਾਮ ਵੱਲੋਂ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮੇ ਦੇ ਤੌਰ ਤੇ ਦੇਖਿਆ ਜਾ ਰਿਹਾ। ਉੱਥੇ ਅਸੀਂ ਦੇਖਦੇ ਹਾਂ कि बाबा गुरु नानक यूनिवर्सिटी का जिस बारे बेशक फाउंडेशन स्टोन और दूसरा तो कई सालों तो ही गल चल रही सी, लेकिन उस नूं भी एक जिहड़ा अमली शक्ल देण दे लई इमरान खान साहब ने जिवें अपना रिजोल्व दिखाया और उसका भी संगे बुनियाद रखा है, उसकी गल भी हो रही है। और अज जिहड़ी खबर सारे मीडिया च है, साडे ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੀਡੀਆ 'ਚ ਵੀ ਅਜੀਤ ਨੇ ਵੀ ਖਾਸ ਤੌਰ 'ਤੇ ਉਸ ਦਾ ਜ਼ਿਕਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਤਾਂ ਹੈ ਹੀ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਉਹਨਾਂ ਦੇ ਡਿਪਾਰਟਮੈਂਟ ਨੇ ਪੋਸਟਲ ਡਿਪਾਰਟਮੈਂਟ ਨੇ ਜਿਹੜਾ 80 ਰੁਪਏ ਦਾ 50 ਰੁਪਏ ਦਾ ਸਿੱਕਾ ਕੋਮੈਮੋਰੇਟਿਵ ਕੋਇਨ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਜਾਰੀ ਕੀਤਾ ਹੈ, ਜਿਸ ਦੇ ਇੱਕ ਪਾਸੇ ਜਨਮ ਸਥਾਨ ਨਨਕਾਣਾ ਸਾਹਿਬ ਦਾ ਜਿਹੜਾ ਹੈ ਉਹ ਇਮੇਜ ਹੈ ਔਰ ਦੂਸਰੇ ਪਾਸੇ ਉਹਨਾਂ ਦੀ ਆਪਣੀ ਰਾਇਲ ਜਿਵੇਂ ਵੀ ਕੋਇਨ ਦੇ ਉੱਤੇ ਹੁੰਦਾ ਹੈ ਸਟੈਂਪ ਹੈ। ਔਰ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ 8 ਰੁਪਏ ਦੀ ਕੀਮਤ ਦੀ ਇੱਕ ਸਟੈਂਪ ਡਾਕ ਟਿਕਟ ਵੀ ਜਾਰੀ ਹੋਏਗੀ, ਜਿਹੜੀ ਕਿ ਆਮ ਜਿਹੜਾ ਡਾਕ ਜਿਹੜੀ ਪਾਕਿਸਤਾਨ ਦੇ ਵਿੱਚ ਵੀ ਜਾਂਦੀ ਹੈ ਉਹਦੇ 'ਚ ਵੀ ਵਰਤੋਂ 'ਚ ਲਿਆਂਦੀ ਜਾਏਗੀ। ਔਰ ਇਹ ਜਿਹੜੇ 50 ਰੁਪਏ ਦਾ ਸਿੱਕਾ ਹੈ ਇਹ ਕਰਤਾਰਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਵੀ ਜਿਹੜਾ ਇਹ ਕਿਉਂਕਿ ਇਹ ਜਿਹੜੇ ਕੋਮੈਮੋਰੇਟਿਵ ਕੋਇਨ ਹੁੰਦੇ ਨੇ ਇਹ ਯਾਦਗਾਰੀ ਹੁੰਦੇ ਨੇ। ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖਦੇ ਹੋ, ਸੰਭਾਲਦੇ ਹੋ ਕਿ ਭਾਈ ਅਸੀਂ ਸਮਾਗਮ 'ਤੇ ਵੀ ਗਏ। ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇੱਥੇ ਉਹਨਾਂ ਦੇ ਜਿਹੜੇ ਖਾਸ ਮਸ਼ੀਰ ਨੇ ਇਮਰਾਨ ਖਾਨ ਸਾਹਿਬ ਦੇ ਨਾਮੁਲ ਹੱਕ ਐਡਵਾਈਜ਼ਰ ਟਾਈਪ ਉਹਨਾਂ ਦੇ ਨਾਲ ਸਾਡੀ ਇੱਥੇ ਮੁਲਾਕਾਤ ਸੀ ਪਾਕਿਸਤਾਨ ਦੇ ਜਦੋਂ ਕਿ ਇਮਰਾਨ ਖਾਨ ਸਾਹਿਬ ਇੱਥੇ ਆਏ 27 ਤਰੀਕ ਨੂੰ 27 ਸਤੰਬਰ ਨੂੰ UN ਜਨਰਲ ਅਸੈਂਬਲੀ ਸਪੀਚ ਲਈ। ਔਰ ਉਦੋਂ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ
ਇੱਕ ਕਮੈਮੋਰੇਟਿਵ ਕੋਇਨ ਵੀ ਜਿਹੜਾ ਉਹ ਜਾਰੀ ਕਰਾਂਗੇ ਜੀ। ਔਰ ਉਸ ਪੀਰੀਅਡ ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਵੀ ਇੰਗਲੈਂਡ ਤੋਂ ਆਏ ਹੋਏ ਸਨ। ਸਾਰਾ ਡੈਲੀਗੇਸ਼ਨ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਾਕਟਰ ਬਿਤਪਾਲ ਸਿੰਘ ਔਰ ਲੋਕਲ ਸਾਡੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸਨ ਜੀ। ਔਰ ਇਹ ਵਿਚਾਰ ਚਰਚਾ ਵੀ ਹੋਈ ਕਿ ਉਸ ਕੋਇਨ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਪਿਕਚਰ ਜਿਹੜੀ ਹੈ ਉਹ ਬਣਾਈ ਜਾਏ। ਔਰ ਕਿਉਂਕਿ ਡਾਕਟਰ ਚੀਮਾ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਦੇਖ ਲਓ ਫਾਈਨਲ ਡਿਜ਼ਾਈਨ, ਤੇ ਡਾਕਟਰ ਸਾਹਿਬ ਨਾਲ ਮੇਰੀ ਗੱਲਬਾਤ ਹੋਈ। ਮੈਂ ਕਿਹਾ ਜੀ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਇਹ ਦੇਖੋ ਦੇਖੀ ਹਿੰਦੂਆਂ ਦੇ ਇੰਪੈਕਟ ਥੱਲੇ ਸਾਡੇ 'ਚ ਫੋਟੋ ਕਲਚਰ ਤੇ ਫੋਟੋ 'ਚੋਂ ਨਿਕਲਦੇ ਹੁਣ ਬੁੱਤਾਂ ਤੱਕ ਵੀ ਪਹੁੰਚ ਗਏ। ਚੀਨ ਦੇ ਬਣੇ ਬੁੱਤ ਕਾਰਾਂ 'ਚ ਵੀ ਜਿਹੜਾ ਹੈ ਉਹ ਰੱਖੇ ਹੁੰਦੇ ਨੇ ਔਰ ਇਹ ਘਰਾਂ ਦੇ ਵਿੱਚ ਵੀ ਪਹੁੰਚਣ ਲੱਗ ਗਏ। ਸੋ ਮੈਂ ਉਹਨਾਂ ਨੂੰ ਕਿਹਾ ਕਿ ਵੀ ਜੀ ਇਹ ਨਹੀਂ ਠੀਕ ਹੈ, ਇਹਦੇ ਕੋਲੋਂ ਜਿਹੜਾ ਸਾਨੂੰ ਗੁਰਦੁਆਰਾ ਸਾਹਿਬ, ਔਰ ਮੈਂ ਉਹਨਾਂ ਨੂੰ ਯਾਦ ਦਹਾਨੀ ਕਰਵਾਈ ਕਿ ਜਿਵੇਂ 400 ਸਾਲਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਦੇ ਉੱਤੇ 2008 ਦੇ ਵਿੱਚ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ 2006 ਦੇ ਵਿੱਚ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹ 1606 ਚ ਹੁੰਦੀ ਹੈ। ਸੋ 2006 ਚ 400 ਸਾਲਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਔਰ ਉਦੋਂ ਵੀ ਪਾਕਿਸਤਾਨ ਦੀ ਹਕੂਮਤ ਨੇ ਗੁੱਡਵਿਲ ਜੈਸਚਰ ਦੇ ਤੌਰ ਤੇ ਜਿੱਥੇ ਬੜੇ ਵੱਡੇ ਪੈਮਾਨੇ ਦੇ ਉੱਤੇ ਹੋਰ ਵੀ ਜਿਹੜੀਆਂ ਨੇ ਸੈਲੀਬ੍ਰੇਸ਼ਨਸ ਰੱਖੀਆਂ ਸੀ, ਸੈਮੀਨਾਰ ਸੀ ਜਿਹਦੇ ਚ ਉਹਨਾਂ ਦੇ ਚੀਫ ਮਿਨਿਸਟਰ ਔਰ ਸ਼ਾਇਦ ਇੱਕ ਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਸ਼ਾਮਲ ਹੋਏ ਔਰ ਉਦੋਂ ਵੀ ਉਹਨਾਂ ਨੇ ਜਿਹੜਾ ਇੱਕ ਜਿਹੜੀ ਹੈ ਡਾਕ ਟਿਕਟ ਜਾਰੀ ਕੀਤੀ ਸੀ ਇਸ ਮੌਕੇ ਦੇ ਉੱਤੇ ਔਰ ਉਹਦੇ ਤੇ ਡੇਰਾ ਸਾਹਿਬ ਲਾਹੌਰ ਦੀ ਪਿਕਚਰ ਸੀ। ਸੋ ਉਹਨਾਂ ਨੂੰ ਮੈਂ ਕਿਹਾ ਜੀ ਬੈਸਟ ਇਹੀ ਹੈ ਕਿ ਨਨਕਾਣਾ ਸਾਹਿਬ ਜਨਮ ਸਥਾਨ ਹੈ, 550 ਸਾਲਾ ਪ੍ਰਕਾਸ਼ ਪੁਰਬ ਹੈ ਗੁਰੂ ਨਾਨਕ ਸਾਹਿਬ ਦਾ ਔਰ ਸਾਨੂੰ ਇਹ ਫੋਟੋਆਂ ਫਾਟੋਆਂ ਦੇ ਚੱਕਰ 'ਚ ਠੀਕ ਨਹੀਂ ਹੈ। ਇਹ ਸਿੱਖ ਥਾਟ ਜਾਂ ਸਿੱਖ ਪ੍ਰਿੰਸੀਪਲ ਦੇ ਮੁਤਾਬਕ ਨਹੀਂ। ਹੁਣ ਪਪੂਲਰ ਹੋ ਗਿਆ, ਤੁਸੀਂ ਹਰ ਗੱਲ ਦਾ ਕਿਵੇਂ ਜਾਂ ਕਿੱਥੇ ਤੱਕ ਰੋਕ ਸਕਦੇ ਹੋ, ਪਰ ਘੱਟੋ ਘੱਟ ਸਾਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਵੀ ਅਸੀਂ ਇਹ ਪਿਕਚਰ ਕਲਚਰ ਦੇ ਵਿੱਚ, ਕਿਉਂਕਿ ਇਹ ਵੀ ਬੁੱਤ ਪ੍ਰਸਤੀ ਦੇ ਨੇੜੇ ਲੈ ਜਾਂਦਾ। ਸੋ ਚਲੋ ਚੰਗੀ ਗੱਲ ਹੈ ਵੀ ਉਹਨਾਂ ਨੇ ਸਾਡੀ ਸੁਜੈਸ਼ਨ ਵੀ ਮੰਨੀ ਔਰ ਇਸ ਕੋਇਨ ਦੇ ਉੱਤੇ ਜਿਹੜਾ ਹੈ ਨਨਕਾਣਾ ਸਾਹਿਬ ਦਾ ਜਿਹੜੀ ਹੈ ਪਿਕਚਰ ਹੈ ਔਰ ਅਸੀਂ ਪਾਕਿਸਤਾਨ ਦੀ ਹਕੂਮਤ, ਉਹਨਾਂ ਦੇ ਸਾਰੇ ਸੰਬੰਧਿਤ ਮਹਿਕਮੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਔਰ ਮੈਂ ਸਮਝਦਾ ਵੀ ਇਹ ਜਿਵੇਂ ਇੱਕ ਸਟੈਪ ਕਰਕੇ ਜਿਹੜਾ ਕੱਲਾ ਇਹ ਪੁੱਲ ਹੀ ਨਹੀਂ ਬਣਿਆ, ਜਿਵੇਂ ਪਿਆਰ ਗਲਵਕੜੀ ਪੀढ़ी ਹੋ ਰਹੀ ਹੈ ਔਰ ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਆਪਣਿਆਂ ਨਾਲ ਤਾਂ ਬਹੁਤਿਆਂ ਦੇ ਨਾਲ ਮਿਲਣਾ ਵੀ ਹੁੰਦਾ ਔਰ ਮੈਂ ਉਹ ਖੁਸ਼ੀ ਦਾ ਇਜ਼ਹਾਰ ਦੇਖ ਸਕਦਾ ਹਾਂ। ਥੋੜਾ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਉਸ ਪਾਰਟ ਨੂੰ ਦੇਖ ਸਕਦੇ ਹੋ, ਪਰ ਜਿਸ ਮੁਹੱਬਤ ਦੇ ਨਾਲ ਸਾਡੇ ਪਾਕਿਸਤਾਨੀ ਭਰਾ ਭੈਣਾਂ ਸਾਨੂੰ ਲਿਖ ਰਹੇ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਲਿਖਤਾਂ ਨੇ, ਕਿਉਂਕਿ ਮੈਨੂੰ ਕਈ ਵਾਰ ਮਹਿਸੂਸ ਵੀ ਹੁੰਦਾ ਹੈ ਕਿ ਮੈਂ ਇਨਸਾਫ ਨਹੀਂ ਕਰ ਪਾ ਰਿਹਾ ਉਹਨਾਂ ਨੂੰ, ਤੇ ਕੁਝ ਇੰਨੀਆਂ ਕੰਪੈਲਿੰਗ ਹੁੰਦੀਆਂ ਨੇ ਜਦੋਂ ਮੈਂ ਪੜ੍ਹ ਵੀ ਰਿਹਾ ਹੁੰਦਾ ਮੇਰੀਆਂ ਅੱਖਾਂ 'ਚੋਂ ਅਥਰੂ ਵਗਦੇ ਨੇ ਔਰ ਮੈਨੂੰ ਇਹ ਹੁੰਦਾ ਹੈ ਕਿ ਵੀ ਜਿੰਨਿਆਂ ਨੂੰ ਵੱਧ ਤੋਂ ਵੱਧ ਅਸੀਂ ਇਸ ਲਈ ਨਹੀਂ ਕਿ ਅਸੀਂ TV 84 ਦੇ ਹਵਾਲੇ ਨਾਲ ਜਾਂ ਕੋਈ ਆਪਣੀ ਵਡਿਆਈ, ਇਹ ਤਾਂ ਸਤਿਗੁਰ ਦੀ ਵਡਿਆਈ ਹੈ ਔਰ ਜਿਵੇਂ ਅਸੀਂ ਬਾਣੀ ਦਾ ਜਦੋਂ ਕੋਈ ਸਿਫਤ ਕਹਿੰਦਾ ਤਾਂ ਮੈਨੂੰ ਲੱਗਦਾ ਹੈ ਕਿ ਵੀ ਇਹ ਅੰਨੇ ਨੂੰ ਸੂਰਮਾ ਕਹਿਣ ਵਾਲੀ ਗੱਲ ਹੈ ਔਰ ਇਹ ਸਾਡਾ ਫੇਥ ਹੈ ਔਰ ਸਿੱਖ ਦੇ ਨਾਤੇ ਮੈਂ ਸਮਝਦਾ ਕਿ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਵਡਿਆਈ ਸਾਨੂੰ ਗੁਰੂ ਦੀ, ਅਕਾਲ ਪੁਰਖ ਦੀ, ਰੱਬ ਦੀ ਚੰਗੀ ਲੱਗਦੀ ਹੈ, ਇਨਸਾਨ ਦੀ ਨਹੀਂ। ਔਰ ਇੱਕ ਲਿਖਤ ਜਿਹੜੀ ਮੈਂ ਜਿਹਦੇ ਨਾਲ ਮੈਂ ਇਸ ਸੈਗਮੈਂਟ ਦੀ ਸ਼ੁਰੂਆਤ ਵੀ ਕਰ ਰਹੇ ਹਾਂ ਔਰ ਕਿਉਂਕਿ ਡਿਸਕਸ਼ਨ ਦਾ ਇਹ ਵਿਸ਼ਾ ਵੀ ਹੈ ਔਰ ਇਸ ਨੂੰ ਪੜ੍ਹਦਿਆਂ ਮੈਂ ਕਾਫੀ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਦਰਵੀ ਭੂਤ, ਇਹ ਲਫ਼ਜ਼ ਵੀ ਸ਼ਾਇਦ ਲਿਖਦੇ ਪੰਜਾਬ ਵਾਲੇ ਨਾ ਸਮਝਣ ਕਿ ਜਿਹਦੇ ਚ ਹੈ ਕਿ ਵੀ ਤੁਹਾਨੂੰ ਲੱਗਾ ਵੀ ਤੁਹਾਡਾ ਦਿਲ ਪਿਘਲ ਗਿਆ ਹੈ ਔਰ ਦਿਲ ਦੀ ਥਾਂ ਤੇ ਬਸ ਕੁਛ ਨਹੀਂ ਹੈ ਔਰ ਉਹ ਪਿਆਰ ਹੀ ਪਿਆਰ ਹੈ ਬਾਬੇ ਦਾ। ਔਰ ਇਹ PhD ਦੇ ਸਟੂਡੈਂਟ ਨੇ ਅਮਰੀਕਾ ਦੇ ਵਿੱਚ, ਮੁਹੰਮਦ ਅਹਿਮਦ ਉਹਨਾਂ ਦਾ ਨਾਮ ਹੈ ਔਰ ਉਹਨਾਂ ਨੇ ਜਿਹੜੀ ਲਿਖਤ ਲਿਖੀ ਹੈ ਉਹਦਾ ਉਹਨਾਂ ਨੇ ਹੈਡਿੰਗ ਹੈ ਕਰਤਾਰਪੁਰ ਕੋਰੀਡੋਰ, ਏ ਲਿਵਿੰਗ ਮਿਰੈਕਲ ਆਫ ਏ ਵਲੀ ਅੱਲਾਹ। ਕਿ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਬਣਨਾ ਹੈ ਇਹ ਕ੍ਰਿਸ਼ਮ ਹੈ, ਲਿਵਿੰਗ ਮਿਰਾਕਲ, ਵਲੀ ਅੱਲਾ, ਕਿਉਂਕਿ ਗੁਰੂ ਨਾਨਕ ਸਾਹਿਬ ਅੱਲਾ ਦੇ ਵਲੀ ਨੇ, ਇਹ ਵਲੀ ਅੱਲਾ ਦਾ ਜਿਹੜਾ ਕ੍ਰਿਸ਼ਮ ਹੈ ਔਰ ਉਹਦੇ ਚ ਉਹਨਾਂ ਨੇ ਜਿੱਥੇ ਸਾਡੇ ਪ੍ਰੋਗਰਾਮ ਦੀ ਤਾਰੀਫ ਕੀਤੀ ਕਿ ਵੀ ਆਈ ਰੀਅਲੀ ਲਵ ਯੂਰ ਐਨਾਲਿਸਿਸ,
I have written you once in the past and I am thankful to you for including my email in your program. ਉਹਨੇ ਕਿਹਾ ਜੀ I am a PhD student in USA. In August, I visited Pakistan and Kartarpur where I could easily feel the presence of Hazrat Baba Nanak in the airs. ਕਿ ਮੈਂ ਅਗਸਤ ਦੇ ਮਹੀਨੇ ਕਰਤਾਰਪੁਰ ਸਾਹਿਬ ਗਿਆ ਔਰ ਮੈਂ ਫਿਜ਼ਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਮੌਜੂਦਗੀ ਹੈ ਉਸ ਨੂੰ ਮਹਿਸੂਸ ਕਰ ਸਕਿਆ. After this visit, my belief that a wali Allah never dies has become more solid. ਇਸ ਆਪਣੀ ਵਿਜ਼ਿਟ ਤੋਂ ਬਾਅਦ ਮੇਰਾ ਇਹ ਵਿਸ਼ਵਾਸ ਕਿ ਰੱਬ ਦੇ ਵਲੀ ਜਿਹੜੇ ਨੇ ਉਹ ਕਦੇ ਮਰਦੇ ਨਹੀਂ, ਉਹ ਹੋਰ ਵੀ ਪੁਖਤਾ ਹੋਇਆ. All the way back to my home, I was thinking, where had Baba Nanak been for almost 72 years after 1947? ਕਿ ਜਦੋਂ ਮੈਂ ਘਰ ਆ ਰਿਹਾ ਸੀ ਮੈਂ ਸਾਰੇ ਰਸਤੇ ਸੋਚਦਾ ਜਾ ਰਿਹਾ ਸੀ ਕਿ 72 ਸਾਲ ਬਾਬਾ ਨਾਨਕ ਕਿੱਥੇ ਰਹੇ ਜੀ. ਇਸ ਵਾਲੀਆ ਨਿਸ਼ਾਨ. Then Baba Nanak replied me through my mind that he was angry with us, that is Muslims and Sikhs, for we went against his teachings and killed each other on massive scale in 1947. ਕਹਿਣ ਲੱਗੇ ਫਿਰ ਜਦੋਂ ਮੇਰੇ ਜ਼ਿਹਨ 'ਚ ਇਹ ਸਵਾਲ ਉਭਰਿਆ ਕਿ ਬਾਬਾ ਨਾਨਕ ਤੁਸੀਂ 72 ਸਾਲ ਕਿੱਥੇ ਸੀ, ਤੇ ਮੇਰੇ ਅੰਦਰੋਂ ਹੀ ਬਾਬਾ ਨਾਨਕ ਨੇ ਜਵਾਬ ਦਿੱਤਾ ਹੈ ਕਿ ਜੋ ਕੁਝ ਤੁਸੀਂ 47 ਦੇ ਵਿੱਚ ਕੀਤਾ, ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਮੇਰੀਆਂ ਸਿੱਖਿਆਵਾਂ ਦੇ ਉਲਟ ਜਿਹੜੀ ਸਿੱਖਿਆ ਪਿਆਰ ਮੁਹੱਬਤ ਦੀ ਹੈ ਜੋ ਤੁਸੀਂ ਕੀਤਾ, ਮੈਂ ਇਸ ਕਰਕੇ ਤੁਹਾਡੇ ਨਾਲ ਨਾਰਾਜ਼ ਸੀ. ਇਹ ਤੁਹਾਡੇ ਆਪਣੇ ਅੰਦਰ ਉਧੇੜ-ਬੁਣ ਚੱਲ ਰਹੀ ਹੁੰਦੀ ਹੈ. After our long prayers, Baba Nanak has once again appeared in Kartarpur. ਕਿ ਸਾਡੀਆਂ ਅਰਦਾਸਾਂ ਦੁਆਵਾਂ ਤੋਂ ਬਾਅਦ ਲੰਬੀਆਂ ਅਰਦਾਸਾਂ 72 ਸਾਲ ਕਿੰਨੇ ਲੱਖਾਂ ਕੀ ਕਰੋੜਾਂ ਅਰਦਾਸਾਂ ਦੁਆਵਾਂ ਇਸ ਪੀਰੀਅਡ ਦੇ ਵਿੱਚ ਹੋਈਆਂ ਨੇ, ਔਰ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਉੱਥੇ ਜਿਹੜੇ ਨੇ ਵਾਪਸ ਆਏ ਨੇ. If you don't trust me, then go to Kartarpur and feel his presence there. ਉਹ ਕਹਿੰਦੇ ਨੇ ਜੇ ਤੁਹਾਨੂੰ ਮੇਰੇ ਤੇ ਯਕੀਨ ਨਾ ਹੋਏ ਤੇ ਤੁਸੀਂ ਉੱਥੇ ਜਾਓ ਔਰ ਉੱਥੇ ਜਾ ਕੇ ਤੁਸੀਂ ਬਾਬਾ ਨਾਨਕ ਦੀ ਪ੍ਰੈਜ਼ੈਂਸ ਮਹਿਸੂਸ ਕਰ ਸਕਦੇ ਹੋ. The pictures and videos don't tell you the whole story. ਬੇਸ਼ੱਕ ਬਹੁਤ ਸਾਰੀਆਂ ਵੀਡੀਓਜ਼ ਵੀ ਹੁਣ ਤਾਂ ਆਲਮੋਸਟ ਕਿੰਨੇ ਚੈਨਲ ਵੀ ਵਿਦਨ ਪਾਕਿਸਤਾਨ ਵੀ ਕੁਝ ਵਲੰਟਰੀਲੀ ਵੀ ਬਹੁਤ ਮੀਡੀਆ 'ਚ ਹੈ, ਪਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਕਹਾਣੀ ਬਿਆਨ ਨਹੀਂ ਕਰ ਸਕਦੇ. My Baba Nanak is absolutely there and is getting ready to unite his children, that is Sikhs and Muslims, once again. ਕਿ ਬਾਬਾ ਨਾਨਕ ਉੱਥੇ ਮੌਜੂਦ ਨੇ ਔਰ ਉਹ ਆਪਣੇ ਬੱਚਿਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਗੱਲ ਵਕੜੀ ਦੇ ਵਿੱਚ ਲਿਆ ਰਹੇ ਨੇ ਇੱਕ ਵਾਰ ਫਿਰ. I firmly believe that Kartarpur corridor and its on time completion is not less than a miracle. ਕਿ ਮੇਰਾ ਇਹ ਪੱਕਾ ਯਕੀਨ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਸਮੇਂ ਸਿਰ ਮੁਕੰਮਲ ਹੋਣਾ ਇਹ ਇੱਕ ਕ੍ਰਿਸ਼ਮੇ ਤੋਂ ਕਰਾਮਾਤ ਤੋਂ ਘੱਟ ਨਹੀਂ ਹੈ. Let's follow the teachings of love, peace and harmony of Hazrat Baba Nanak. ਕਿ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਜਿਹੜੀਆਂ ਪਿਆਰ, ਅਮਨ ਔਰ ਇੱਕ ਦੂਸਰੇ ਦੇ ਨਾਲ ਸਦਭਾਵਨਾ, ਇੱਕ ਦੂਸਰੇ ਦੇ ਨਾਲ ਸਾਂਝ ਦੀਆਂ ਨੇ, ਉਹਨਾਂ ਦੇ ਉੱਤੇ ਅਮਲ ਕਰੀਏ. Let's forget the past and start a life full of sweetness of teachings of ਮੇਰੇ ਪਿਆਰੇ ਵਲੀ ਅੱਲਾ ਹਜ਼ਰਤ ਬਾਬਾ ਨਾਨਕ. ਕਿ ਆਓ ਬੀਤੇ ਨੂੰ ਭੁੱਲੀਏ, ਮਾਜ਼ੀ ਨੂੰ, ਔਰ ਨਵੀਂ ਜ਼ਿੰਦਗੀ ਉਹਨਾਂ ਬਾਬੇ ਦੇ ਉਪਦੇਸ਼ਾਂ ਦੀ ਮਿਠਾਸ ਦੇ ਨਾਲ, ਔਰ ਉਹਨਾਂ ਨੇ ਜਿਹੜਾ ਜਿਸ ਮਿਠਾਸ ਨਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕੀਤਾ, ਮੇਰੇ ਪਿਆਰੇ ਵਲੀ ਅੱਲਾ ਹਜ਼ਰਤ ਬਾਬਾ ਨਾਨਕ, ਉਹਨਾਂ ਦੀਆਂ ਸਿੱਖਿਆਵਾਂ ਦੀ ਰੋਸ਼ਨੀ 'ਚ ਜਿਹੜੀ ਹੈ ਜ਼ਿੰਦਗੀ ਮੁੜ ਸ਼ੁਰੂ ਕਰੀਏ. I request my Sikh and Muslim friends to go to Kartarpur because Baba Nanak is waiting anxiously for you there. ਔਰ ਉਹਨਾਂ ਨੇ ਥੱਲੇ ਜਿਹੜਾ ਆਪਣਾ ਨਾਂ ਦਿੱਤਾ ਕਿ ਵੀ ਮੈਂ ਆਪਣੇ ਸਿੱਖ ਔਰ ਮੁਸਲਮਾਨ ਭਰਾਵਾਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਕਰਤਾਰਪੁਰ ਸਾਹਿਬ ਜਾਓ
ਕਿਉਂਕਿ ਬਾਬਾ ਨਾਨਕ ਤੁਹਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। So nice. ਸੋ ਹੁਣ ਇਸ ਦੇ ਵਿੱਚ ਕੀ ਲਫ਼ਜ਼ ਨੇ ਜਿਹੜੇ ਤੁਸੀਂ ਐਡ ਕਰ ਸਕਦੇ ਹੋ? ਇਹ ਵੀ ਉਵੇਂ ਹੀ ਹੁੰਦਾ ਹੈ ਕਿ ਵੀ ਜਿਵੇਂ ਤੁਸੀਂ ਹਨੀ ਨੂੰ ਖਾਂਦੇ ਹੋ, ਉਹਦਾ ਹਰ ਹਿੱਸਾ ਹੀ ਮਿਠਾਸ ਨਾਲ ਭਰਿਆ ਹੋਇਆ। ਸੋ ਇਹਨਾਂ ਦੀ ਲਿਖਤ ਦਾ ਇੱਕ ਇੱਕ ਲਫ਼ਜ਼ ਬਾਬਾ ਨਾਨਕ ਦੇ ਪਿਆਰ ਦੇ ਉਸ ਨਾਲ ਸਰਸ਼ਾਰ ਹੈ, ਜਿਹਦੇ ਵਿੱਚ ਕੁਝ ਵੀ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਜਾ ਸਕਦਾ। ਔਰ ਮੈਂ ਸਮਝਦਾ ਵੀ ਇਸ ਦੇ ਨਾਲ ਹੀ ਜਿਹੜਾ ਇੱਕ ਪ੍ਰਗਟਾਵਾ ਵੀ ਹੈ ਪਿਆਰ ਦਾ। 2 ਦਿਨ ਪਹਿਲਾਂ ਸਾਡੇ ਸੀਐਟਲ ਦੇ ਬਿਊਰੋ ਚੀਫ ਨੇ ਸਰਦਾਰ ਸਤਪਾਲ ਸਿੰਘ ਪੁਰੇਵਾਲ, ਉਹਨਾਂ ਦੀ ਕਾਲ ਆਈ ਕਿ ਇਮਰਾਨ ਖਾਨ ਸਾਹਿਬ ਦੀ ਵੱਡੀ ਭੈਣ ਜਿਹੜੇ ਨੇ ਆਲਿਮਾ ਖਾਨ, ਉਹ ਪਤਾ ਲੱਗਿਆ ਵੀ ਸੀਐਟਲ ਆ ਰਹੇ ਨੇ, ਉਹਨਾਂ ਦੇ ਪ੍ਰਾਈਵੇਟ ਵਿਜ਼ਿਟ ਹੈ। ਔਰ ਕਿਵੇਂ ਹੈ? ਮੈਂ ਕਿਹਾ ਜੀ ਬੇਸ਼ੱਕ ਅਸੀਂ ਪਰਿਵਾਰਾਂ ਜਾਂ ਦੂਸਰਿਆਂ ਦੀ ਜਿਹੜੀ ਪੁਸ਼ਤਪਨਾਹੀ ਦੇ ਹੱਕ 'ਚ ਨਹੀਂ ਹੁੰਦੇ, ਔਰ ਸਿਆਸੀ ਤੌਰ ਤੇ ਵੀ ਬਹੁਤ ਵਾਰ ਪਰਿਵਾਰ ਜਿਹੜੇ ਨੇ ਉਹ ਉਹਦੇ 'ਚੋਂ ਫਾਇਦਾ ਵੀ ਲੈਂਦੇ ਨੇ। ਪਰ ਮੈਂ ਕਿਹਾ ਵੀ ਇਹ ਜਿਸ ਲੈਵਲ ਦਾ ਕੰਮ ਇਮਰਾਨ ਖਾਨ ਸਾਹਿਬ ਨੇ ਕੀਤਾ, ਉਹਨਾਂ ਦੇ ਪਰਿਵਾਰ ਰਾਹੀਂ ਵੀ ਇਹ ਮੈਸੇਜ ਜਾਣਾ ਚਾਹੀਦਾ ਕਿ ਕੌਮ ਕਿੰਨਾ ਤੁਹਾਨੂੰ ਪਿਆਰ ਕਰਦੀ ਹੈ। ਇਮਰਾਨ ਖਾਨ ਨੇ ਜੋ ਕੁਛ ਬੇਸ਼ੱਕ ਜਿਵੇਂ ਮੈਂ ਕਿਹਾ ਵੀ 20 ਸਾਲ ਤੋਂ ਐਫਰਟ ਸੀ ਹਕੂਮਤਾਂ, ਪਾਕਿਸਤਾਨ ਦੀ ਫੌਜ, ਕਿਉਂਕਿ ਸਿਕਿਉਰਿਟੀ ਰਿਸਕ ਵੀ ਬਹੁਤ ਵੱਡਾ ਉਹਨਾਂ ਨੇ ਲਿਆ। ਔਰ ਕਿਵੇਂ ਜ਼ਮੀਨ ਐਕਵਾਇਰ ਕਰਨਾ ਕੋਈ ਓਵਰਨਾਈਟ ਤਾਂ ਨਹੀਂ ਹੁੰਦਾ, ਲੇਕਿਨ ਇਹ ਵਡਿਆਈ ਜਿਹੜੀ ਹੈ ਇਹ ਇਮਰਾਨ ਖਾਨ ਸਾਹਿਬ ਨੂੰ ਰੱਬ ਨੇ ਦਿੱਤੀ। ਔਰ ਅਸੀਂ ਇਹ ਕਿਹਾ ਕਿ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਮਿਲੋ। ਸੋ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਜਿੱਥੇ ਉਹ ਠਹਿਰੇ ਸੀ ਉਹਨਾਂ ਤੱਕ ਪਹੁੰਚ ਕਰਕੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ। ਔਰ ਦਰਸ਼ਕ ਦੇਖ ਰਹੇ ਨੇ, ਅੱਜ ਮੈਂ ਦੇਖ ਰਿਹਾ ਸੀ ਅਜੀਤ ਜਲੰਧਰ 'ਚ ਇੰਟਰਨੈਸ਼ਨਲ ਸੈਕਸ਼ਨ 'ਚ ਫੁੱਲ ਖਬਰ ਲੱਗੀ ਹੋਈ ਹੈ ਕਿ ਉਹਨਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਇੱਕ ਸ਼ਾਲ ਗਿਫਟ ਦੇ ਤੌਰ ਦੇ ਉੱਤੇ ਔਰ ਪਾਕਿਸਤਾਨ ਦੇ ਗੁਰਦੁਆਰਿਆਂ ਨਾਲ ਸੰਬੰਧਿਤ ਜਿਹੜੀ ਹੈ ਇੱਕ ਕਿਤਾਬ ਵੀ ਜਿਹੜੀ ਹੈ ਉਹਨਾਂ ਨੂੰ ਭੇਟ ਕੀਤੀ ਗਈ। ਔਰ ਉਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਸਾਡੇ ਜਿਹੜੇ ਵੀਰਾਂ ਨੇ ਸ਼ਮੂਲੀਅਤ ਕੀਤੀ ਔਰ ਉਹਦੇ 'ਚ ਇੱਕ ਬੇਸ਼ੱਕ ਉਹ ਬਰੀਫ ਬੜੀ ਅੱਜ ਸਰ ਸਤਪਾਲ ਸਿੰਘ ਪੁਰੇਵਾਲ ਦੱਸ ਰਹੇ ਸੀ ਕਿ ਇੱਕ ਬੜੀ ਨਿੱਘੀ ਮਿਲਣੀ ਹੋ ਕੇ ਨਿਬੜੀ। ਹਰ ਇੱਕ ਨੇ ਆਪਣੇ ਵਿਚਾਰ ਵੀ ਦਿੱਤੇ। ਜਿਹੜਾ ਸਿੱਖ ਡੈਲੀਗੇਸ਼ਨ ਸੀ ਉਹਨਾਂ 'ਚ 2-3 ਬੀਬੀਆਂ ਵੀ ਸਨ ਔਰ ਉਹਨਾਂ ਦੇ ਨਾਲ ਵੀ ਜਿਵੇਂ ਉਹਨਾਂ ਨੇ ਗੁਫ਼ਤਗੂ ਕੀਤੀ। ਔਰ ਉਹਨਾਂ ਨੇ ਜਿੱਥੇ ਪਾਕਿਸਤਾਨੀ ਭਾਈਚਾਰੇ ਦੇ ਵੀ ਲੋਕ ਸਨ, ਦਰਸ਼ਕ ਦੇਖ ਸਕਦੇ ਨੇ ਕੁਝ ਪਿਕਚਰਸ ਜਿਹੜੀਆਂ 1 to 1 ਗੱਲਬਾਤ ਦੇ ਵਿੱਚ ਆਈਆਂ। ਔਰ ਉੱਥੇ ਸਿੱਖ ਡੈਲੀਗੇਸ਼ਨ ਨੇ ਬੀਬੀ ਆਲਿਮਾ ਖਾਨ ਰਾਹੀਂ ਸ਼ੁਕਰੀਆ ਅਦਾ ਕੀਤਾ ਇਮਰਾਨ ਖਾਨ ਹਕੂਮਤ ਦਾ ਕਿ ਉਹਨਾਂ ਨੇ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੋਲ੍ਹਿਆ। ਔਰ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਮਿਲੇ ਉਹਨਾਂ 'ਚ ਗੁਰਦੁਆਰਾ ਸੱਚਾ ਮਾਰਗ ਦੇ ਜਨਰਲ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਸਾਡੇ ਬਿਊਰੋ ਚੀਫ ਵੀ ਨੇ TV 84 ਦੇ, ਖਾਲਸਾ ਗੁਰਮਤ ਸੈਂਟਰ ਦੇ ਡਾਕਟਰ ਜਸਮੀਤ ਸਿੰਘ, ਹਰਨੇਕ ਸਿੰਘ ਨੇਕੀ, ਹੀਰਾ ਸਿੰਘ ਭੁੱਲਰ, ਬੀਬੀ ਸਤਿੰਦਰ ਕੌਰ ਚਾਵਲਾ। ਔਰ ਇਸ ਮੌਕੇ ਜਿਹੜੇ ਹਰਸ਼ਿੰਦਰ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਇਮਰਾਨ ਖਾਨ ਸਾਹਿਬ ਨੇ ਸਿੱਖਾਂ ਦੀ ਅਰਦਾਸ ਪੂਰੀ ਕੀਤੀ ਹੈ ਕਿਉਂਕਿ ਅਸੀਂ ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਦੇ ਯਤਨਾਂ ਸਦਕਾ ਇਹ ਲਾਂਘਾ ਖੁੱਲ੍ਹ ਰਿਹਾ। ਉਹਨਾਂ ਨੇ ਇਮਰਾਨ ਖਾਨ ਦੀ ਭੈਣ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਖਾਨ ਸਾਹਿਬ ਨੂੰ ਸਾਡੇ ਵੱਲੋਂ ਬੇਨਤੀ ਕਰਨ ਕਿ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਰ ਗੁਰਦੁਆਰਾ ਸਾਹਿਬਾਨ ਲਈ ਵੀ ਜਿਹੜਾ ਆਲਰੇਡੀ ਉਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਦੋਵੇਂ ਦੇਸ਼ਾਂ ਦੇ ਲੋਕ ਅਮਨ ਅਮਾਨ ਨਾਲ ਰਹਿਣ ਤੇ ਇੱਕ ਦੂਸਰੇ ਦੇ ਦੇਸ਼ਾਂ ਵਿੱਚ ਆਉਣ ਜਾਣ ਜਿਹੜਾ ਪਬਲਿਕ ਟੂ ਪਬਲਿਕ ਕੰਟੈਕਟ ਹੈ ਇਸ ਨੂੰ ਐਨਕਰੇਜ ਕੀਤਾ ਜਾਏ। ਔਰ ਸਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਇਮਰਾਨ ਖਾਨ ਹੋਰਾਂ ਦੀ ਰਿਣੀ ਰਹੇਗੀ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਲਾਂਘਾ ਖੁੱਲ੍ਹ ਰਿਹਾ। ਔਰ ਇਸ ਮੌਕੇ ਜਿਹੜੇ ਡਾਕਟਰ ਜਸਮੀਤ ਸਿੰਘ ਹੋਰਾਂ ਨੇ ਬੀਬੀ ਆਲਿਮਾ ਖਾਨ ਜੀ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਦਾ ਸੀਐਟਲ ਪੁੱਜਣ ਤੇ ਸਿੱਖਾਂ ਵੱਲੋਂ ਧੰਨਵਾਦ ਕੀਤਾ ਗਿਆ। ਔਰ ਇਹ ਬੀਬੀ ਆਲਿਮਾ ਖਾਨ ਨੇ ਇਸ ਮੌਕੇ ਕਿਹਾ ਕਿ ਵੀ ਇਮਰਾਨ ਖਾਨ ਹਮੇਸ਼ਾ ਤੋਂ ਹੀ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਬਹੁਤ ਮੁਹੱਬਤ ਕਰਦੇ ਨੇ। ਉਹਨਾਂ ਦੀ ਉਹ ਹਮੇਸ਼ਾ ਬੜੀ ਚਾਹ ਦੇ ਨਾਲ ਹਮੇਸ਼ਾ ਉਹਨਾਂ ਦੀ ਗੱਲ ਵੀ ਕਰਦੇ ਰਹੇ ਨੇ। ਔਰ ਉਹਨਾਂ ਨੇ ਕਿਹਾ ਬੀਬੀ ਆਲਿਮਾ ਜੀ ਨੇ ਕਿ ਉਹ ਚਾਹੁੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਸਕੇ ਭਰਾਵਾਂ ਵਾਂਗ ਰਹਿਣ ਪਰ ਕਈ ਮਸਲੇ ਇਹੋ ਜਿਹੇ ਨੇ ਜਿਹੜੇ ਇਸ ਸਾਂਝ ਨੂੰ ਜਿਹੜਾ ਹੈ
ਉਹ ਸਫਲ ਨਹੀਂ ਹੋਣ ਦਿੰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਜੈਸਚਰ ਆਫ ਲਵ ਹੈ। ਬਿਲਕੁਲ। ਔਰ ਇਹ ਹਮੇਸ਼ਾ ਹੀ ਜਦੋਂ ਅਸੀਂ ਗੁੱਡਵਿਲ ਦੀ ਗੱਲ ਕਰਦੇ ਹਾਂ ਤੇ ਜਿੱਥੋਂ ਇਹ ਗੁੱਡਵਿਲ ਆਈ ਹੁੰਦੀ ਹੈ ਉਸ ਲੈਵਲ ਦੇ ਉੱਤੇ ਮੈਨੂੰ ਯਾਦ ਹੈ ਸਾਡੇ ਮਿੱਤਰ ਮਿਸਟਰ ਏ ਸ਼ੇਖ ਜਿਨ੍ਹਾਂ ਨਾਲ ਸਾਡਾ ਲਗਭਗ 18 ਸਾਲ ਦਾ ਇੱਕ ਭਰਾਵਾਂ ਵਾਲਾ ਇੱਕ ਉਹ ਨੇੜ ਰਿਹਾ, ਸਾਥੀ ਰਹੇ। ਉਹਨਾਂ ਨੇ ਗੱਲ ਸੁਣਾਣੀ 1930ਵਿਆਂ ਦੇ ਵਿੱਚ ਯੂਨੀਨਿਸਟ ਪਾਰਟੀ ਦੀ ਹਕੂਮਤ ਸੀ ਪੰਜਾਬ ਦੇ ਵਿੱਚ, ਜਦੋਂ ਇਹ 47 ਤੋਂ ਪਹਿਲਾਂ ਦੀ ਗੱਲ ਹੈ। ਤੇ ਯੂਨੀਨਿਸਟ ਪਾਰਟੀ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਅਲਾਈਅੰਸ ਸੀ ਉਹਦੇ ਚ ਅਕਾਲੀ ਵੀ ਸੀ ਔਰ ਦੂਸਰੇ ਇੱਕ ਹਰਿਆਣੇ ਦਾ ਜਾਟ ਸਰ ਛੋਟੂ ਰਾਮ ਵਕੀਲ ਸੀ ਔਰ ਬੜਾ ਗਰੀਬ ਬਾਪ ਦਾ ਲੜਕਾ, ਔਰ ਉਹਨੇ ਆਪਣੇ ਬਾਪ ਨੂੰ ਦੇਖਿਆ ਹੋਇਆ ਸੀ ਇੱਕ ਬਾਣੀਆਂ ਦੇ ਅੱਗੇ ਗਿੜਗੜਾਉਂਦੇ ਆ ਜਦੋਂ ਪੜ੍ਹ ਰਿਹਾ ਸੀ ਕਰਜ਼ਾ ਲੈਣ ਲਈ ਤੇ ਕਿਵੇਂ ਉਹਦਾ ਉਹ ਅੰਗੂਠਾ ਲਵਾਉਂਦਾ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਔਰ ਛੋਟੂ ਰਾਮ ਸੀ ਜਿਹਨੇ ਫਿਰ ਉਸ ਯੂਨੀਨਿਸਟ ਪਾਰਟੀ ਦੇ ਵਿੱਚ ਹੁੰਦਿਆਂ ਜਿਹੜਾ ਜੱਟਾਂ ਨੂੰ ਬਾਣੀਆਂ ਦੀ ਗ੍ਰਿਫਤ ਚੋਂ ਆਜ਼ਾਦ ਕਰਾਇਆ ਸੀ। ਉਹਦੇ ਚ ਕੋਈ ਔਰ ਇਹ ਉਸ ਵੇਲੇ ਇੱਕ ਲਾਅ ਪਾਸ ਹੋਇਆ ਸੀ ਕਿ ਵੀ ਕੋਈ ਵੀ ਜਿਹੜਾ ਗੈਰ ਕਾਸ਼ਤਕਾਰ ਹੈ ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਲੈ ਸਕਦਾ, ਨਹੀਂ ਤਾਂ ਇਹ ਬਾਣੀਏ ਅੰਗੂਠਾ ਲਵਾ ਲੈਂਦੇ ਸੀ, ਫਿਰ 10 ਦਾ 100 ਜ਼ੀਰੋ ਲਾਈ ਜਾਂਦੇ ਸੀ, 6 ਪੁਸ਼ਤਾਂ ਕਰਜ਼ਾ ਦਿੰਦੇ ਰਹੋ, ਉਹ ਤੁਹਾਡਾ ਮੁੱਕਦਾ ਨਹੀਂ ਸੀ, ਤੋਂ ਜ਼ਮੀਨ ਦੇ ਮਾਲਕ ਬਣ ਜਾਂਦੇ ਸੀ। ਸੋ ਉਸ ਦੇ ਥੱਲੇ ਜਿਹੜਾ ਛੋਟੂ ਰਾਮ ਦੇ ਵੇਲੇ ਇਹ ਇੰਪਲੀਮੈਂਟ ਹੋਇਆ, ਜਿਹਦੇ ਚ ਮਤਲਬ ਉਹ ਸਿੱਖ ਜੱਟ ਸੀ, ਕਿਸਾਨ ਜਾਂ ਮੁਸਲਮਾਨ ਸੀ ਜਾਂ ਜਾਟ ਸਨ ਹਰਿਆਣੇ ਦੇ, ਜਿਹੜਾ ਹਿੰਦੂ ਨੇ ਜ਼ਾਹਰ ਹੈ। ਛੋਟੂ ਰਾਮ ਤਾਂ ਲਿਵਿੰਗ ਹੀਰੋ ਸੀ, ਅੱਜ ਤੱਕ ਵੀ ਜਿਹੜਾ ਉਸ ਦਾ ਨਾਂ ਲਿਆ ਜਾਂਦਾ। ਔਰ ਉਹ ਕਹਿਣ ਲੱਗੇ ਕਿ ਜੀ ਉਹ ਆਪਣੇ ਜ਼ਮਾਨੇ ਦੀ ਗੱਲ ਦੱਸ ਰਹੇ ਸੀ ਕਿ 50 ਤੋਂ ਬਾਅਦ ਕਿਸੇ ਥਾਂ ਦੇ ਉੱਤੇ ਜਦੋਂ ਗਏ ਤੇ ਕੁਝ ਜਿਹੜੇ ਮੁਸਲਮਾਨ ਉਸ ਦੇ ਨਾਲ ਇੱਕ ਕੁਝ ਜਾਟ ਵੀ ਹਿੰਦੂ ਆਏ ਹੋਏ ਸੀ ਹਰਿਆਣੇ ਦੇ, ਤੇ ਜਦੋਂ ਕਹਿਣ ਲੱਗੇ ਵੀ ਸਾਡੀ ਜਿੱਥੇ ਅਸੀਂ ਰੁਕੇ ਹੋਏ ਸੀ ਉਹਨਾਂ ਨੂੰ ਪਤਾ ਲੱਗਾ ਕਿ ਜਿੱਥੋਂ ਦਾ ਛੋਟੂ ਰਾਮ ਸੀ ਉੱਥੋਂ ਦੇ ਜਾਟ ਆਏ ਹੋਏ ਨੇ। ਉਹ ਕਹਿੰਦੇ ਜੀ ਸਾਡੇ ਸਾਰੇ ਦੇ ਸਾਰੇ ਕਹਿੰਦੇ ਨਹੀਂ ਭਾਈ ਇਹ ਛੋਟੂ ਰਾਮ ਨੇ ਸਾਡੀ ਬਾਣੀਆਂ ਤੋਂ ਜਾਨ ਛਡਵਾਈ ਸੀ, ਜਿਹਨੇ ਇਹ ਲਾ ਪਾਸ ਕਰਵਾਇਆ ਸੀ ਪੰਜਾਬ 'ਚ ਕਿ ਕੋਈ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ। ਔਰ ਪੰਜਾਬ ਭਰ ਦੇ ਵਿੱਚ ਬਾਣੀਆਂ ਨੇ ਹੜਤਾਲਾਂ ਕਰ ਦਿੱਤੀਆਂ ਸੀ, ਕਰਸ ਕਰਦੇ ਸੀ ਛੋਟੂ ਰਾਮਾ ਤੇਰਾ ਕੱਖ ਨਾ ਰਹੇ ਇਹ ਉਹ, ਪਰ ਉਹ ਕਹਿੰਦਾ ਸੀ ਕਿ ਮੈਂ ਆਪਣੇ ਪਿਓ ਨੂੰ ਬਾਣੀਆਂ ਦੇ ਸਾਹਮਣੇ ਗਿੜਗੜਾਉਂਦੇ ਦੇਖਿਆ ਹੋਇਆ। ਔਰ ਅੱਜ ਤੱਕ ਵੀ ਜਿੱਥੇ ਲਾਹੌਰ ਜਿਹੜਾ ਘਰ ਸੀ ਛੋਟੂ ਰਾਮ ਦਾ ਉਹਨੂੰ ਵੀ ਪ੍ਰੀਜ਼ਰਵ ਕੀਤਾ ਹੋਇਆ ਹੈ। ਔਰ ਦੂਜਾ ਕਿ ਭਾਈ ਹੁਣ ਇਸ ਗੱਲ ਨੂੰ ਵੀ ਉਹਦਾ ਉਸ ਵੇਲੇ ਦਾ ਸਬੰਧ ਕੀ ਉਹ ਇੱਕ ਆਰੀਆ ਸਮਾਜੀ, ਲੇਕਿਨ ਇਹ ਹੁੰਦਾ ਹੈ ਜਦੋਂ ਕੋਈ ਐਸੀ ਗੁੱਡਵਿਲ ਦਾ ਕੰਮ ਕਰਦਾ ਹੈ ਜਿਹੜਾ ਮਜ਼ਹਬ ਦੂਜੀ ਤੀਜੀ ਲਾਈਨ ਨੂੰ ਵੀ ਕ੍ਰਾਸ ਕਰ ਜਾਂਦਾ। ਔਰ ਇਹ ਇੱਕ ਐਸਾ ਰੈਵੋਲੂਸ਼ਨਰੀ ਉਸ ਜ਼ਮਾਨੇ 'ਚ ਫੈਸਲਾ ਸੀ ਕਿ ਵੀ ਇਹ ਔਰ ਉਹਨਾਂ ਨੂੰ ਜ਼ਮੀਨਾਂ ਬਚ ਗਈਆਂ ਵਾਹੀ ਕਰਨ ਵਾਲਿਆਂ ਦੀਆਂ, ਅਦਰਵਾਈਜ਼ ਇਹ ਖਾ ਜਾਂਦੇ ਸੀ ਬਾਣੀ। ਸੋ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਕਿ ਵੀ ਜਿਵੇਂ ਐਫਰਟ ਲੰਬੇ ਵਕਤ ਤੋਂ ਸੀ, ਪਰ ਇਹ ਜਿਹੜਾ ਗੁੱਡਵਿਲ ਜੈਸਚਰ ਹੈ ਜਿਹੜਾ ਇਮਰਾਨ ਖਾਨ ਸਾਹਿਬ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਤੁਸੀਂ ਸਿੰਸੈਰਿਟੀ ਦੇਖ ਸਕਦੇ ਹੋ ਇਹ ਉਹਦੇ ਠੀਕ ਹੈ ਪੋਲੀਟੀਕਲ ਲੋਕ। ਹਾਂ ਇੱਕ ਪਾਰਟ ਮੈਂ ਜ਼ਰੂਰ ਕਹਿਣਾ ਚਾਹੁੰਦਾ, ਔਰ ਇਹ ਗੱਲ ਵੀ ਡਾਕਟਰ ਚੀਮਾ ਨੇ ਜਦੋਂ ਇੱਥੇ ਉਸੇ ਪੀਰੀਅਡ ਸਤੰਬਰ ਦੇ ਵਿੱਚ ਜਿਹੜੇ ਟੂਰਿਜ਼ਮ ਨਾਲ ਰਿਲੇਟਡ ਪਾਕਿਸਤਾਨ ਦੇ ਵਜ਼ੀਰ ਵੀ ਨੇ ਓਵਰਸੀਜ਼ ਨੂੰ ਹੈਂਡਲ ਕਰਦੇ ਨੇ ਜ਼ੁਲਫਿਕਾਰ ਬੁਖਾਰੀ, ਜਿਨ੍ਹਾਂ ਨਾਲ ਅਸੀਂ ਇਸ ਤੋਂ ਪਹਿਲਾਂ ਇੱਥੇ ਵੀ ਇੱਕ ਡੈਲੀਗੇਸ਼ਨ ਲੈ ਕੇ ਮਿਲੇ ਔਰ ਥੈਂਕ ਯੂ ਕੀਤਾ ਸੀ ਸਿੱਖ ਕੌਮ ਵੱਲੋਂ। ਕਰਤਾਰਪੁਰ ਲਾਂਘੇ ਦਾ ਕੁਝ ਡਿਮਾਂਡਸ ਵੀ ਸੀ, ਮੁਲਾਕਾਤ ਵੀ ਮੰਗੀ ਸੀ ਜਿਹੜੀ ਚਲੋ ਮਿਲੀ ਨਹੀਂ। ਔਰ ਉਸ ਮੀਟਿੰਗ ਦੇ ਵਿੱਚ ਇੱਕ ਦੇ ਵਿੱਚ ਡਾਕਟਰ ਚੀਮਾ ਔਰ ਜ਼ੁਲਫਿਕਾਰ ਹੋਰਾਂ ਨੂੰ ਡਾਕਟਰ ਚੀਮਾ ਨੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਰਿਲੀਜੀਅਸ ਟੂਰਿਜ਼ਮ ਜੋੜ ਕੇ ਗੱਲ ਕਰਦੇ ਹੋ ਨਾ ਕਰਤਾਰਪੁਰ ਕੋਰੀਡੋਰ ਨਾਲ, ਇਹ ਮਤ ਕਰੋ। ਉਹਨੇ ਕਿਹਾ ਤੁਸੀਂ ਠੀਕ ਹੈ ਬੁੱਧਿਜ਼ਮ ਹਿੰਦੂਇਜ਼ਮ ਦੂਜਿਆਂ ਦੀ ਕਰੋ, ਕਿਉਂਕਿ ਇਹ ਜਿਹੜਾ ਦੋ ਕੌਮਾਂ ਦੀ ਸਾਂਝ ਦਾ ਕੰਮ ਹੈ ਇਹ ਵਪਾਰ ਜਾਂ ਤਜਾਰਤ ਨਹੀਂ ਹੈ। ਬੇਸ਼ੱਕ ਅਲਟੀਮੇਟਲੀ ਜਦੋਂ ਇਹ ਬੌਂਡਿੰਗ ਹੁੰਦੀ ਹੈ ਔਰ ਹੋ ਰਹੀ ਹੈ ਔਰ ਅਲਟੀਮੇਟਲੀ ਹੋਏਗੀ, ਇਸ ਚੋਂ ਜੋ ਕੁਝ ਨਿਕਲੇਗਾ ਉਹ ਨਜ਼ਰ ਆ ਰਿਹਾ, ਸਾਡੇ ਦੁਸ਼ਮਣ ਨੂੰ ਸਮਝ ਆ ਰਿਹਾ ਕਿ ਵੀ ਇਹਦੇ ਚੋਂ ਕੀ ਨਿਕਲੇਗਾ। ਔਰ ਜ਼ਾਹਰਾ ਤੌਰ ਤੇ ਅੱਜ ਅਸੀਂ ਜਿਹੜਾ ਤੀਸਰਾ ਸੈਗਮੈਂਟ ਡਿਸਕਸ ਕਰਾਂਗੇ ਉਹ ਉਹਨਾਂ ਦੀ ਪਲਾਂਟ ਸਟੋਰੀ ਹੈ ਕਿ ਹੁਣ ਏਜੰਸੀਜ਼ ਵਰੀਡ ਨੇ ਕਿ ਬਾਹਰ ਜਿਹੜੇ ਸਿੱਖ ਖਾਲਿਸਤਾਨ ਵੱਲ ਤੁਰੇ ਹੋਏ ਨੇ ਉਹਨਾਂ ਨੂੰ ਕਿਵੇਂ ਬ੍ਰੇਨ ਵਾਸ਼ ਕਰੀਏ। ਔਰ ਉਹ ਇੱਕ ਸਕੀਮ ਤੇ ਕੰਮ ਕਰ ਰਹੇ ਨੇ ਜੀ ਕਿ ਉਹ ਕਹਿੰਦੇ ਜੀ ਬਾਹਰਲੇ ਨੌਜਵਾਨਾਂ ਨੂੰ ਇੱਕ ਪਾਸਾ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੰਜਾਬ 'ਚ ਉਹਨੂੰ ਜੋੜਿਆ ਪਾਕਿਸਤਾਨ ਦੇ ਨਾਲ ਹੈ ਕਿ ਜੀ
ਪਾਕਿਸਤਾਨੀ ਸੈਪਰੇਟਿਜ਼ਮ ਜਿਹੜਾ ਹੈ, ਸਿੱਖ ਸੈਪਰੇਟਿਜ਼ਮ ਜਿਹੜਾ ਹੈ ਉਹ ਵੱਧ ਰਿਹਾ ਹੈ, ਕਿਉਂਕਿ ਪਾਕਿਸਤਾਨ ਮਦਦ ਕਰ ਰਿਹਾ ਹੈ ਤੇ ਉਹਨਾਂ ਨੌਜਵਾਨਾਂ ਨੂੰ ਪੰਜਾਬ 'ਚ ਲਿਆਂਦਾ ਜਾਏਗਾ ਔਰ ਉਹਨਾਂ ਨੂੰ ਦੱਸਿਆ ਜਾਏਗਾ ਵੀ ਹਕੀਕਤ ਕੀ ਹੈ। ਇਹਨਾਂ ਦੇ ਸ਼ੋ ਬॉय ਕੈਪਟਨ ਅਮਰਿੰਦਰ ਦਾ ਹੀ ਪ੍ਰੋਜੈਕਟ ਹੈ ਜਿਹਨੇ ਡਰਾਮੇਬਾਜ਼ੀਆਂ ਪੂਰੀਆਂ ਕੀਤੀਆਂ $20 ਦੀ ਪ੍ਰੋਸੈਸਿੰਗ ਫੀ ਨੂੰ ਲੈ ਕੇ, ਲੇਕਿਨ ਜਿਹੜੀ ਮੰਗ ਸ਼ੁਰੂ 'ਚ ਨੇ ਖੁਦ ਕੀਤੀ ਸੀ ਔਰ ਸਿੱਖ ਨਹੀਂ ਸੀ ਚਾਹੁੰਦੇ ਕਿ ਕੋਈ ਪਾਸਪੋਰਟ ਕੰਡੀਸ਼ਨ ਹੋਏ, ਹੁਣ ਉਹਨਾਂ ਨੇ ਪਾਸਪੋਰਟ ਕੰਡੀਸ਼ਨ ਰੱਖ ਕੇ ਬੈਕਗ੍ਰਾਉਂਡ ਚੈੱਕ ਰੱਖ ਦਿੱਤਾ ਹੈ। ਇਹਦੇ ਤੇ ਸਾਰਿਆਂ ਦੀਆਂ ਜ਼ਬਾਨਾਂ ਸੀਤੀਆਂ ਹੋਈਆਂ ਕਿ ਵੀ ਜੇ ਪਾਸਪੋਰਟ ਲੈ ਕੇ ਹੀ ਕਰਤਾਰਪੁਰ ਕੋਰੀਡੋਰ ਦੇ ਲਈ ਜਾਣਾ ਸੀ ਤੇ ਪਾਸਪੋਰਟ ਲੈ ਕੇ ਤਾਂ ਪਾਕਿਸਤਾਨ ਤੋਂ ਵੀ ਵੀਜ਼ਾ ਲਿਆ ਜਾ ਸਕਦਾ ਸੀ। ਉਹ ਕਿਹੜੇ ਉਹਨਾਂ ਨੇ ਲਿਬਰਲ ਕੀਤੇ ਹੋਏ ਨੇ ਵੀਜ਼ੇ। ਸੋ ਉੱਥੇ ਉਹਨਾਂ ਦੀ ਜ਼ਬਾਨ ਬੰਦ ਹੈ ਅਜੇ ਤੱਕ ਵੀ। ਅਦਰਵਾਈਜ਼ ਜਿਹੜਾ ਉਹਨੂੰ ਕੋਈ ਜਜੀਆ ਬਣਾ, ਤੁਸੀਂ ਲੰਗਰ ਦੇ ਉੱਤੇ GST ਲਾਇਆ, ਤੁਸੀਂ ਹਰ ਚੀਜ਼ ਨੂੰ ਉੱਥੇ ਜਜੀਆ ਬਣਾਇਆ ਹੋਇਆ ਹੈ ਸਿੱਖਾਂ ਦੇ ਉੱਤੇ, ਔਰ ਕਿਸੇ ਨੇ ਇਹ ਨਹੀਂ ਕਿਹਾ ਜਦੋਂ ਦਾ ਇਹ ਇੰਪਲੀਮੈਂਟ ਹੋਇਆ ਕਿ ਜੀ ਇਹ ਜਿਹੜਾ ਮੁੱਢਲਾ ਪਾਰਟ ਸੀ ਕਿ ਪਾਸਪੋਰਟ ਨਹੀਂ ਚਾਹੀਦਾ ਹੋਏਗਾ। ਹੁਣ ਪਾਸਪੋਰਟ 'ਚ ਕੀ ਹੁੰਦਾ ਹੈ, ਤੁਸੀਂ ਪਾਸਪੋਰਟ ਬਣਾਉਣ ਜਾਂਦੇ ਹੋ ਪੰਜਾਬ ਦੇ ਵਿੱਚ SP ਇੰਟੈਲੀਜੈਂਸ ਲੈਵਲ, SP ਪੁਲਿਸ ਲੈਵਲ, SHO ਲੈਵਲ, 4-5 ਅੱਡ-ਅੱਡ ਉਹਨਾਂ ਨੇ ਏਜੰਸੀਆਂ ਬਣਾਈਆਂ ਹੋਈਆਂ ਜਿਨ੍ਹਾਂ ਰਾਹੀਂ ਉਹਨਾਂ ਨੇ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਕਰਕੇ ਫਿਰ ਪਾਸਪੋਰਟ ਦੇਣਾ। ਹੁਣ ਇਹ ਠੀਕ ਹੈ ਵੀ ਜਿਹੜੇ ਨੌਜਵਾਨ ਬੱਚੀਆਂ ਨੇ ਜਿਨ੍ਹਾਂ ਨੇ ਬਾਹਰ ਨਿਕਲਣ ਦਾ ਮਨ ਬਣਾਇਆ ਹੋਇਆ ਹੈ ਉਹ ਪਾਸਪੋਰਟ ਬਣਵਾ ਲੈਂਦੇ ਨੇ, ਪੈਸੇ ਦੇ ਕੇ ਵੀ ਬਣਾਉਂਦੇ ਹੋਣਗੇ, ਲੇਕਿਨ ਜਿਹੜਾ ਸ਼ਰਧਾਲੂ ਬੇਸ ਹੈ, ਸਧਾਰਨ ਕਾਮਨ ਬੰਦਾ ਪਿੰਡ ਦੇ ਵਿੱਚ, ਮਾਤਾ 80 ਸਾਲ ਦੀ, ਬਜ਼ੁਰਗ ਹੈ, ਦੂਜਾ ਉਹਨਾਂ ਨੇ ਕਦੋਂ ਤੇ ਕਿੱਥੋਂ ਪਾਸਪੋਰਟ ਬਣਵਾਉਣੇ ਨੇ ਔਰ ਇਸ ਸਾਰੇ। ਸੋ ਇਸ ਦੇ ਉੱਤੇ ਸਭ ਨੇ ਆਪਣੀ ਜ਼ੁਬਾਨ ਬੰਦ ਰੱਖੀ ਹੋਈ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਕੁਝ ਗੈਰ ਜ਼ਿੰਮੇਵਾਰ ਕਈ ਵਾਰੀ ਢੰਗ ਦੇ ਨਾਲ ਪਾਕਿਸਤਾਨ ਦੇ ਕੁਝ ਜਿਹੜੇ ਨੇ ਸੱਜਣ ਉਹਨਾਂ ਨੇ ਇਸ ਨੂੰ ਇਹ ਉਹਦੇ ਨਾਲ ਜੋੜ ਕੇ ਤਜ਼ਾਰਤ ਨਾਲ ਜਾਂ ਇਸ ਨੂੰ ਟੂਰਿਜ਼ਮ ਦੇ ਨਾਲ। ਸੋ ਮੇਰਾ ਖਿਆਲ ਹੈ ਵੀ ਜਿਵੇਂ ਡਾਕਟਰ ਚੀਮਾ ਨੇ ਮਿਸਟਰ ਜ਼ੁਲਫੀ ਬੁਖਾਰੀ ਨੂੰ ਕਿਹਾ ਕਿ ਸਿੱਖਾਂ ਨਾਲ ਸਾਡਾ ਰਿਸ਼ਤਾ ਵਹਾਦਤ ਦਾ ਔਰ ਇਹ ਦੋ ਕੌਮਾਂ ਦੀ ਸਾਂਝ ਹੈ, ਇਹਨੂੰ ਕੌਮਾਂ ਦੀ ਸਾਂਝ ਤੱਕ ਰੱਖੋ, ਇੰਨੀ ਗੁੱਡਵਿਲ ਇਹਨੂੰ ਵਪਾਰ ਨਾ ਬਣਾਓ, ਤਜ਼ਾਰਤ ਨਾ ਬਣਾਓ। ਔਰ ਜ਼ਾਹਿਰ ਹੈ ਮੈਂ ਵੀ ਇਹ ਮਹਿਸੂਸ ਉਦੋਂ ਤੱਕ ਸ਼ਾਇਦ ਮੈਂ ਵੀ ਇਸ ਐਂਗਲ ਤੋਂ ਨਹੀਂ ਸੀ ਸੋਚਿਆ, ਪਰ ਬਾਅਦ 'ਚ ਵੀ ਡਾਕਟਰ ਚੀਮਾ ਨਾਲ ਜਦੋਂ ਗੱਲ ਹੋਈ ਮੈਂ ਕਿਹਾ ਜੀ ਮੈਨੂੰ ਤੁਹਾਡੀ ਗੱਲ ਦੀ ਸਮਝ ਆਈ ਹੈ। ਉਹ ਕਹਿੰਦੇ ਵੀ ਠੀਕ ਹੈ ਬਾਕੀਆਂ ਨਾਲ ਤੁਸੀਂ ਕਰੋ, ਸਿੱਖਾਂ ਦੇ ਨਾਲ ਇੱਕ ਸਾਡਾ ਸਪੈਸ਼ਲ ਬੌਂਡਿੰਗ ਹੈ ਔਰ ਉਹੀ ਬੌਂਡਿੰਗ ਇਹ ਕੰਮ ਕਰ ਰਹੀ ਹੈ। ਉਹ ਬੌਂਡਿੰਗ ਸਾਡੀ ਪੰਜਾਬੀ ਹਿੰਦੂ ਨਾਲ ਨਹੀਂ ਹੈ, ਬਾਕੀ ਰੈਸਟ ਆਫ ਇੰਡੀਆ ਦੇ ਕਿਸੇ ਹੋਰ ਨਾਲ ਨਹੀਂ ਹੈ, ਉਹ ਸਿੱਖ ਨਾਲ ਹੀ ਹੈ ਔਰ ਸਿੱਖਾਂ ਨਾਲ ਹੀ ਹੋਣੀ ਹੈ। ਇਹ ਬਾਬੇ ਨਾਨਕ ਦੀ ਸਾਂਝ ਹੈ ਜਿਹੜੀ ਸਾਂਝ ਨੇ। ਔਰ ਉਹਨਾਂ ਨੇ ਵੀ ਕਿਹਾ, ਕਹਿਣ ਲੱਗੇ ਕਿ ਵੀ ਇਹ ਠੀਕ ਹੈ ਵੀ ਦੋਨੋਂ ਪਾਸੇ ਜੋ ਮਰਜ਼ੀ ਹੋਏ, ਮੁਸਲਮਾਨ ਬਹੁਤ ਪਿਆਰ ਕਰਦੇ ਨੇ ਸਿੱਖਾਂ ਨੂੰ ਔਰ ਉਹ ਕਹਿੰਦੇ ਵੀ ਇਹ ਬਾਬੇ ਨਾਨਕ ਦੇ ਸ਼ੁਕਰਗੁਜ਼ਾਰ ਹੋਈਏ ਜਿਨ੍ਹਾਂ ਨੇ ਇਹ ਬੌਂਡਿੰਗ ਰੱਖੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਾਡਾ ਇੱਕ ਜਿਹੜਾ ਕਾਫਲਾ ਸਾਂਝਾਂ ਦਾ, ਪਿਆਰ ਦਾ ਅੱਗੇ ਨੂੰ ਤੁਰਿਆ ਔਰ ਇਸ ਸਾਰੇ ਦਾ ਹੀ ਇਹ ਨਤੀਜਾ ਕਿ ਇਸ 550 ਸਾਲਾਂ ਦੇ ਮੌਕੇ ਇਹ ਸਾਰਾ ਕ੍ਰਿਸ਼ਮਾ ਵਾਪਰਿਆ। ਔਰ ਮੈਂ ਸੈਗਮੈਂਟ ਕਲੋਜ਼ ਕਰਨ ਤੋਂ ਪਹਿਲਾਂ ਇਹ ਅਨਾਉਂਸਮੈਂਟ ਵੀ ਕਰਨਾ ਚਾਹੁੰਦਾ 31 ਅਕਤੂਬਰ ਦਾ ਦਿਨ ਜਿਹੜਾ ਜ਼ਾਹਰ ਹੈ ਅੱਜ ਤੋਂ 2 ਦਿਨ ਬਾਅਦ ਹੈ ਔਰ ਅਸੀਂ ਕਿਉਂਕਿ ਪਰਸੋਂ ਕੈਲੀਫੋਰਨੀਆ ਦੇ ਲਈ ਮਾਰਚ ਕਰ ਰਹੇ ਹਾਂ ਯੂਬਾ ਸਿਟੀ 'ਚ, ਜਿਹੜਾ ਜਿਸ ਬਾਰੇ 7 ਅਜੂਬੇ ਇਸ ਦੁਨੀਆ में 8ਵਾਂ ਯੂਬਾ ਸਿਟੀ, ਬਹੁਤ ਵੱਡਾ ਇਕੱਠ ਹੁੰਦਾ ਹੈ। ਸਿੱਖ ਡੇ ਪੈਰੇਡ, ਜਿਸ ਇਕੱਠ ਦੇ ਵਿੱਚ ਇਕੱਲਾ ਇੱਕ ਦਿਨ ਦੀ ਪੈਰੇਡ ਨਹੀਂ, ਯੂਬਾ ਸਿਟੀ ਦਾ ਮੇਲਾ ਕਹਿੰਦੇ ਆ। ਲਗਭਗ ਇੱਕ ਹਫ਼ਤਾ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੈਚਰਡੇ ਸੰਡੇ 1.5 ਲੱਖ ਦੀ ਗੈਦਰਿੰਗ ਹੁੰਦੀ ਹੈ ਔਰ ਪਿਛਲੇ 35-40 ਸਾਲ ਤੋਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਔਰ ਸਾਡੀ ਸਾਰੀ ਟੀਮ ਦਾ ਇੱਕ ਹਿੱਸਾ ਪਹਿਲਾਂ ਜਾ ਚੁੱਕਾ ਹੈ ਔਰ ਸਾਡੇ ਬਾਕੀ 4 ਕਰੂ ਮੈਂਬਰ ਜਿਹੜੇ ਨੇ ਉਹ ਪਰਸੋਂ ਜਾਣੇ ਨੇ। ਸੋ ਮੈਂ ਜਿਹੜਾ ਇੱਕ ਖਾਸ ਸਮਾਗਮ, ਕਿਉਂਕਿ 31 ਤਰੀਕ ਦਾ ਹੀ ਦਿਨ ਹੈ, 31 ਅਕਤੂਬਰ, ਇੱਕ ਪਾਸੇ ਤੁਸੀਂ ਅਮਰੀਕਨ ਘਰਾਂ ਦੇ ਬਾਹਰ ਪੰਪਕਿਨ ਦੇਖ ਰਹੇ ਹੋ, ਹੈਲੋਵੀਨ, ਨਿਆਣੇ ਸਕੂਲਾਂ ਦੇ ਵਿੱਚ ਭੂਤ ਪ੍ਰੇਤ ਬਣਨ ਵਾਲੇ ਪਹਿਰਾਵੇ ਜਿਹੜੇ ਨੇ ਉਹ ਖਰੀਦ ਰਹੇ ਨੇ, ਪਰ ਸਾਡਾ ਵੀ ਇਸ ਦਿਨ ਦੀ ਸੈਲੀਬ੍ਰੇਸ਼ਨ ਦੇ ਨਾਲ ਇੱਕ ਖਾਸ ਸਬੰਧ ਹੈ ਜਦੋਂ ਕਿ ਉਸ ਖਿੱਤੇ ਦੀ ਇੱਕ ਖਤਰਨਾਕ ਭੂਤਨੀ, ਖਤਰਨਾਕ ਡੈਣ ਇੰਦਰਾ ਗਾਂਧੀ ਨੂੰ ਸਾਡੇ ਯੋਧਿਆਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੇ
31 ਅਕਤੂਬਰ 1984 ਨੂੰ ਉਸ ਥਾਂ ਦੇ ਉੱਤੇ ਪਹੁੰਚਾਇਆ ਜਿਹਨੂੰ ਜਮਪੁਰੀ ਵੀ ਕਹਿੰਦੇ ਨੇ, ਜਿਹਨੂੰ ਦੋਜ਼ਖ ਵੀ ਕਹਿੰਦੇ ਨੇ, ਜਿਹਨੂੰ ਬਰਨਿੰਗ ਹੈਲ ਵੀ ਕਹਿੰਦੇ ਨੇ, ਕਿਉਂਕਿ ਇਹ ਉਸੇ ਦੀ ਹੱਕਦਾਰ ਸੀ। ਔਰ ਬੇਸ਼ੱਕ ਮੌਕੇ ਦੇ ਉੱਤੇ ਭਾਈ ਬੇਅੰਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਭਾਈ ਸਤਵੰਤ ਸਿੰਘ ਸਰਵਾਈਵ ਕੀਤੇ, ਉਹਨਾਂ ਦੇ ਨਾਲ ਭਾਈ ਕੇਰ ਸਿੰਘ ਜਿਨ੍ਹਾਂ ਦੇ ਉੱਤੇ ਬਾਅਦ 'ਚ ਮੁਕੱਦਮਾ ਚੱਲਿਆ ਔਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਔਰ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸਿਆਂ ਤੇ ਐਂ ਝੂਲੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਹੋਏ। ਔਰ ਇਸੇ ਤਰ੍ਹਾਂ ਅਕਤੂਬਰ ਦੇ ਮਹੀਨੇ 'ਚ ਜਿਹੜਾ 9 ਅਕਤੂਬਰ ਬੀਤਿਆ, ਸ਼ਹੀਦ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦਾ ਸ਼ਹੀਦੀ ਦਿਨ ਸੀ। ਇਹ ਵੀ ਉਹ ਦੋ ਯੋਧੇ ਨੇ ਜਿਨ੍ਹਾਂ ਨੇ ਜੂਨ 84 ਦੇ ਵਿੱਚ ਜਿਸ ਫੌਜੀ ਜਰਨੈਲ ਨੇ, ਜਿਹੜਾ ਕਮਾਂਡਰ ਇਨ ਚੀਫ ਸੀ ਫੌਜ ਦਾ, ਜਨਰਲ ਵੈਦਿਆ, ਔਰ ਇੰਦਰਾ ਗਾਂਧੀ ਨੇ ਉਸ ਜੂਨੀਅਰ ਨੂੰ ਪ੍ਰਮੋਟ ਕੀਤਾ ਸੀ ਕਿਉਂਕਿ ਉਹ ਤਿਆਰ ਸੀ ਉਸ ਦੇ ਈਵਲ ਏਜੰਡੇ ਦੇ ਉੱਤੇ ਐਕਟ ਕਰਨ ਦੇ ਲਈ, ਉਹਨੂੰ ਸਜ਼ਾ ਯਾਫਤਾ ਕੀਤਾ ਸੀ। ਔਰ 9 ਅਕਤੂਬਰ ਨੂੰ ਜਿਹੜਾ ਉਹ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਤੇ ਝੂਲੇ ਸਨ 9 ਅਕਤੂਬਰ 1992 ਨੂੰ। ਸੋ ਕਿਉਂਕਿ ਇਹ ਦੋਵੇਂ ਹੀ ਦਿਨ ਅਕਤੂਬਰ ਮਹੀਨੇ 'ਚ ਆਉਂਦੇ ਨੇ ਔਰ ਇਸ ਦਿਨ ਖਾਸ ਤੌਰ ਤੇ ਇਹਨਾਂ ਸਾਰੇ ਸ਼ਹੀਦਾਂ ਦੀ ਯਾਦ 3 ਨਵੰਬਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਸਿੱਖ ਜਥੇਬੰਦੀਆਂ ਨੇ ਟੁਗੈਦਰਨੈਸ ਦੇ ਨਾਲ ਸ਼ਹੀਦੀ ਸਮਾਗਮ ਨੂੰ ਸਮਰਪਿਤ ਦੀਵਾਨ ਰੱਖਿਆ ਔਰ ਜਿਹਦੇ 'ਚ ਜ਼ਾਹਰ ਹੈ ਸਿੱਖ ਕਲਚਰਲ ਸੁਸਾਇਟੀ ਜਿਨ੍ਹਾਂ ਦੀ ਟੀਮ ਜਿਹੜੀ ਹੈ ਉਹ ਹਮੇਸ਼ਾ ਹੀ, ਕਿਉਂਕਿ ਇਹ ਸਾਡੀ ਮਦਰ ਆਫ ਆਲ ਸੁਸਾਇਟੀਜ਼ ਹੈ ਔਰ ਇਹ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਇਹਨਾਂ ਦੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਸ ਨੂੰ ਭਾਈ ਹਿੰਮਤ ਸਿੰਘ ਜਿਹੜੇ ਨੇ ਉਹਦੇ ਕੋਆਰਡੀਨੇਟਰ ਨੇ, ਇਹ ਵੀ ਨਾਲ ਜਿਹੜਾ ਹੈ ਉਹਨਾਂ ਦੇ ਨਾਲ ਮਿਲ ਕੇ ਸਾਂਝਾ ਪ੍ਰੋਗਰਾਮ ਹੈ। ਦੁਆਬਾ ਸਿੱਖ ਐਸੋਸੀਏਸ਼ਨ, ਭਾਈ ਹਰਮੇਲ ਸਿੰਘ, ਵੀਰ ਬਲਜਿੰਦਰ ਸਿੰਘ, ਇਹ ਸੇਵਾ ਕਰਨ ਵਾਲੇ ਸਿੰਘ ਨੇ। ਲੇਬਲ ਜਿਹੜਾ ਮਰਜ਼ੀ ਲਾ ਲਓ, ਪਰ ਤੁਸੀਂ ਇਹ ਦੇਖੋਗੇ ਕਿ ਹਰ ਪੰਥਕ ਪਲੇਟਫਾਰਮ ਦੇ ਉੱਤੇ ਇਹ ਬਿਨਾਂ ਕਿਸੇ ਵਿਤਕਰੇ ਤੋਂ ਪੰਥਕ ਏਜੰਡੇ ਦੇ ਨਾਲ ਸ਼ਮੂਲੀਅਤ ਹੁੰਦੀ ਹੈ ਇਹਨਾਂ ਦੀ। ਸਿੱਖ ਯੂਥ ਆਫ ਅਮਰੀਕਾ ਜਿਹੜੀ ਪਾਇਨੀਅਰ ਆਰਗੇਨਾਈਜੇਸ਼ਨ ਹੈ ਖਾਲਿਸਤਾਨ ਦੀ ਸਟਰਗਲ ਦੀ 84 ਤੋਂ ਇੱਕਦਮ ਬਾਅਦ ਹੋਂਦ 'ਚ ਆਈ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਭਾਈ ਬਲਾਕਾ ਸਿੰਘ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਵੀ ਐਕਟਿਵਿਸਟ ਨੇ, ਹੁਣ ਜਿਹੜੀ ਨਵੀਂ ਸਲੇਟ ਬਣੀ ਹੈ ਉਹਦੇ 'ਚ ਅਸਿਸਟੈਂਟ ਸੈਕਟਰੀ ਵੀ ਨੇ। ਇਹ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ, ਜਿਸ ਆਰਗੇਨਾਈਜੇਸ਼ਨ ਨੇ ਰੈਫਰੈਂਡਮ 2020 ਰਾਹੀਂ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਨੌਜਵਾਨਾਂ ਦੇ ਦਿਲਾਂ ਤੱਕ ਵੀ ਪਹੁੰਚਾਈ ਕਿ ਭਾਈ ਜੋ ਅਸੀਂ ਮੰਗ ਰਹੇ ਹਾਂ ਖਾਲਿਸਤਾਨ, ਵੀ ਆਰ ਨਾਟ ਆਸਕਿੰਗ ਫॉर द ਮੂਨ, ਇਹ ਸਾਡਾ ਹੱਕ ਬਣਦਾ ਹੈ UN ਚਾਰਟਰ ਦੇ ਥੱਲੇ। ਸਿੱਖਸ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂ ਉਹਨਾਂ ਦਾ ਨਾਂ ਹੈ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਯੂਥ ਵਿੰਗ ਵੀ ਹੈ ਔਰ ਦੂਸਰੇ ਵੀ, ਇੱਕ ਨਾਮ ਮੇਰੇ ਕੋਲ ਨਹੀਂ ਹੈ। ਯੂਥ ਵਿੰਗ ਦੇ ਸ਼ਾਇਦ ਅਮਰਜੀਤ ਸਿੰਘ ਨੇ, ਦੂਸਰੇ ਸ਼ਾਇਦ ਸਰ ਕੁਲਦੀਪ ਸਿੰਘ ਨੇ, ਕਿਉਂਕਿ ਮੈਨੂੰ ਟੈਕਸਟ ਦੇ ਵਿੱਚ ਹੀ ਆਇਆ ਸੀ ਔਰ ਮੈਂ ਜੋ ਕੁਇਕਲੀ ਲਿਖ ਸਕਿਆ। ਸੋ ਇਹ ਟੁਗੈਦਰਨੈਸ ਦੇ ਨਾਲ ਕੀਤਾ ਜਾ ਰਿਹਾ ਔਰ ਮੈਂ ਮਾਫੀ ਚਾਹੁੰਦਾ ਕਿ ਮੈਂ ਇਹਦੇ 'ਚ ਸ਼ਮੂਲੀਅਤ ਨਹੀਂ ਕਰ ਸਕਾਂਗਾ, ਪਰ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਈਸਟ ਕੋਸਟ ਤੇ ਨੇ ਕਿ ਇਸ ਦਿਨ ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਔਰ ਇਸ ਦੀ ਅੱਜ ਐਡ ਵੀ ਸਾਡੇ TV 84 ਤੇ ਚੱਲਣੀ ਸ਼ੁਰੂ ਹੋ ਜਾਏਗੀ ਔਰ ਵੱਧ ਤੋਂ ਵੱਧ ਇਸ ਦੇ ਵਿੱਚ ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣ ਅਪਡੇਟ ਲੈਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।